ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਬਲਜੀਤ ਸਿੰਘ ਗਿੱਲ ਜੀ ਦੀ ਹੈ। ਇਹਨਾਂ ਨੇ ਕਵਿਤਾ ਭੇਜੀ ਹੈ। ਇਹਨਾਂ ਦੀ ਚਾਹਨਾ ਹੈ ਕਿ ਇਹ ਆਪਣੇ ਸਾਨੂੰ ਕਹਿੰਦੇ ਨੇ ਕਿ ਉਹ ਸਾਡੇ ਪ੍ਰੋਗਰਾਮ ਵਿੱਚ ਜ਼ਰੂਰ ਪੜ੍ਹੀ ਜਾਵੇ। ਜ਼ਰੂਰ। ਹਾਂਜੀ, ਕਹਿ ਰਹੇ ਨੇ ਕਿ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਖਦੇ ਹਨ, ਤਾਰੀ ਬਾਬਾ ਨਾਨਕਾ ਦੁਨੀਆ ਡੁੱਬ ਚੱਲੀ, ਜਿਹੜੇ ਵਹਿਮਾਂ ਭਰਮਾਂ ਚ ਤੂੰ ਚੋਂ ਤੋਂ ਦੁਨੀਆ ਕੱਢੀ, ਉਹਨਾਂ ਵਹਿਮਾਂ ਭਰਮਾਂ ਦੀ ਲੋਕ ਚੜ ਗਏ ਗੱਡੀ। ਥਾਂ ਥਾਂ ਡੇਰੇ ਖੁੱਲ੍ਹ ਗਏ ਨੇ ਮੱਲੋ ਮੱਲੀ, ਤਾਰੀ ਬਾਬਾ ਨਾਨਕਾ ਦੁਨੀਆ ਡੁੱਬ ਚੱਲੀ। ਮੁੜ ਧਰਤੀ ਤੇ ਜੰਪੇ ਨੇ ਸੱਪ ਸਲੂਣੇ, ਰੱਖ ਜੜਾਵਾਂ ਲੰਬੀਆਂ ਬਹਿ ਲਾ ਤੂਣੇ। ਖੁਦ ਨੂੰ ਰੱਬ ਅਖਵਾਉਂਦੇ ਨੇ ਇਹ ਲੱਲੀ ਛੱਲੀ, ਤਾਰੀ ਬਾਬਾ ਨਾਨਕਾ ਦੁਨੀਆ ਡੁੱਬ ਚੱਲੀ। ਕੁੱਖਾਂ ਦੇ ਵਿੱਚ ਮਾਰਦੇ ਨੇ ਲੋਕੀ ਧੀਆਂ, ਉਹ ਮਾਪੇ ਨੇ ਬੇਦਰਦੀ, ਕਰਦੇ ਵੀ ਸੀ ਨਾ ਇਹ ਦੁਨੀਆ ਰੰਗ ਬਰੰਗੀ। ਪਾਪਾਂ ਹੇਠ ਦਬੱਲੀ, ਤਾਰੀ ਬਾਬਾ ਨਾਨਕਾ ਦੁਨੀਆ ਡੁੱਬ ਚੱਲੀ। ਤੇਰਾ ਇਹ ਹੈ ਪੰਜਾਬ ਨਸ਼ਿਆਂ ਵਿੱਚ ਡੁੱਬਾ, ਮਾਵਾਂ ਭੈਣਾਂ ਰੋਂਦੀਆਂ ਨੇ ਮਾਰ ਕੇ ਭੁੱਬਾਂ। ਘਰ ਘਰ ਵਿੱਚ ਯਤੀਮ ਨੇ ਚੱਲੀ ਖੇਡ ਅਵੱਲੀ, ਤਾਰੀ ਬਾਬਾ ਨਾਨਕਾ ਦੁਨੀਆ ਡੁੱਬ ਚੱਲੀ। ਹੋਕਾ ਪਰ ਬਲਜੀਤ ਨੇ ਕੀਤੀ ਅਰਜ਼ੋਈ, ਭਿੰਡਰਾਂ ਵਾਲਿਆਂ ਵਰਗਾ ਜੋਦਾ ਘੱਲਦੇ ਕੋਈ। ਚੁੱਕੀ ਅੱਤ ਪਖੰਡੀਆਂ ਮੱਚੀ ਤਰਥੱਲੀ, ਤਾਰੀ ਬਾਬਾ ਨਾਨਕਾ ਦੁਨੀਆ ਡੁੱਬ ਚੱਲੀ। ਜੀ ਡਾਕਟਰ ਸਾਹਿਬ, ਬਹੁਤ ਵਧੀਆ। ਵੀਰ ਬਲਜੀਤ ਸਿੰਘ ਗਿੱਲ ਜੀ ਦਾ ਬਹੁਤ ਧੰਨਵਾਦ। ਦੇਖੋ, ਜਿਹੜੀ ਸ਼ਾਇਰੀ ਹੈ, ਕਵਿਤਾ ਹੈ, ਜਾਂ ਕਵਿਤਾ ਦੀਆਂ ਅੱਡ ਅੱਡ ਫਾਰਮਸ ਨੇ, ਰੁਬਾਈਆਂ ਨੇ ਜੀ, ਸ਼ਲੋਕ ਨੇ, ਉਹਨਾਂ ਦੇ ਵਿੱਚ ਬਹੁਤ ਲੰਬੀ ਗੱਲ ਜਿਹੜੀ ਵਾਰਤਕ 'ਚ ਕਈ ਸਫ਼ਿਆਂ 'ਚ ਜਾਂ ਕਿਤਾਬਾਂ 'ਚ ਕਹੀ ਜਾਂਦੀ ਹੈ, ਨਜ਼ਮ ਜਾਂ ਕਵਿਤਾ ਹੈ ਜੀ, ਉਹ ਸਾਰੇ ਨੂੰ ਸਮ ਅਪ ਕਰ ਦਿੰਦੀ ਹੈ। ਸੋ ਇਹਨਾਂ ਦੇ ਵਿੱਚ ਇੱਕ ਕ੍ਰੀਏਟਿਵ ਟੈਲੈਂਟ ਹੈ ਜੀ, ਔਰ ਇਹਨਾਂ ਨੇ ਜਿਹੜੇ ਸਿੱਖ ਕੌਮ ਦੇ ਸਾਹਮਣੇ ਮੁੱਖ ਚੈਲੰਜ ਨੇ, ਭਾਵੇਂ ਉਹ ਬਾਬਿਆਂ ਦਾ ਹੋਏ, ਜੀ, ਔਰ ਉਹਨਾਂ ਨੇ ਜਦੋਂ ਸੱਪ ਸਪੋਲੀਆ ਕਿਹਾ ਤੇ ਨਾਲ ਜਟਾਵਾਂ ਦੇ ਨਾਲ ਕੰਪੇਅਰ ਕੀਤਾ, ਇਹ ਬੜਾ ਇੰਪੋਰਟੈਂਟ ਸਿੰਬੋਲਿਜ਼ਮ ਹੁੰਦਾ ਹੈ। ਜੀ, ਜੀ, ਜਿਹੜੀ ਜਟਾ ਹੈ, ਜੇ ਤੁਸੀਂ ਉਹਨੂੰ ਧਿਆਨ ਨਾਲ ਦੇਖੋ ਤਾਂ ਉਵੇਂ ਹੀ ਹੁੰਦਾ ਜਿਵੇਂ ਸੱਪ ਪਿਆ ਹੋਏ, ਇਸ ਕਿਸਮ ਦਾ, ਕਿ ਵੀ ਜਿਵੇਂ ਸੱਪ ਦਾ ਵਲੇਵਾ ਹੁੰਦਾ ਜੀ, ਉਹ ਤੁਹਾਨੂੰ ਲੈ ਲੈਂਦਾ, ਇਵੇਂ ਇਹਨਾਂ ਜਟਾਵਾਂ ਵਾਲਿਆਂ ਨੇ ਜਿਹੜਾ ਸਾਨੂੰ ਜਕੜ ਲਿਆ। ਮਤਲਬ ਇਹ ਹੈ ਵੀ ਕਿਵੇਂ ਜਿਹੜੇ ਝੂਠੇ ਬਾਬਾ ਕਲਚਰ ਵਾਲੇ ਲੋਕ ਨੇ, ਇਹਨਾਂ ਨੇ ਸਾਡੇ ਵੱਡੇ ਲੋਕਾਂ ਨੂੰ ਭਰਮਾਇਆ ਹੋਇਆ ਜੀ। ਫਿਰ ਇਹਨਾਂ ਨੇ ਕੌਮ ਵਿਚਲੀਆਂ ਉਣਤਾਈਆਂ ਦੀ ਗੱਲ ਕੀਤੀ ਹੈ, ਭਾਵੇਂ ਉਹ ਕੁੱਖਾਂ 'ਚ ਧੀਆਂ ਨੂੰ ਮਾਰਨਾ ਹੈ, ਜੀ, ਜਵਾਨੀ ਦਾ ਨਸ਼ਿਆਂ ਵੱਲ ਜਾਣਾ ਹੈ, ਜੀ, ਔਰ ਇਸ ਤੋਂ ਇਲਾਵਾ ਬਾਕੀ ਸਾਰੇ ਜਿਹੜੇ ਕਮਜ਼ੋਰ ਪਾਰਟ ਨੇ, ਜੀ, ਤੇ ਅਖੀਰ ਹੋਪ ਵੀ ਹੈ ਅਕਾਲ ਪੁਰਖ ਤੋਂ, 10ਵੇਂ ਪਾਤਸ਼ਾਹ ਤੋਂ, ਜੀ, ਤੇ ਸੰਤ ਭਿੰਡਰਾਂ ਵਾਲਿਆਂ ਦੇ ਉਹਨਾਂ ਨੇ ਜਿਹੜੇ ਸ਼ਬਦ ਵੀ ਉਹ ਅਕਸਰ ਜਦੋਂ ਐਰਾ ਗੈਰਾ ਨੱਥੂ ਖੈਰਾ ਜਿਵੇਂ ਅਸੀਂ ਕਹਿੰਦੇ ਹਾਂ, ਉਹ ਲੱਲੀ ਰਾਮ ਛੱਲੀ ਰਾਮ ਕਹਿੰਦੇ ਸੀ। ਜੀ, ਜੀ, ਸੋ ਉਹਨਾਂ ਨੇ ਲੱਲੀ ਛੱਲੀ ਦੀ ਗੱਲ ਵੀ ਕੀਤੀ ਹੈ। ਜੀ, ਜੀ। ਸੋ ਬਹੁਤ ਬਹੁਤ ਧੰਨਵਾਦ। ਔਰ ਮੈਂ ਉਹਨਾਂ ਨੂੰ ਐਨਕਰੇਜ ਕਰਾਂਗਾ ਕਿ ਇਸੇ ਤਰ੍ਹਾਂ ਹੀ ਲਿਖਣ। ਜੀ, ਜਿਉਂ-ਜਿਉਂ ਅਸੀਂ ਲਿਖਦੇ ਹਾਂ, ਸੋਚ ਜਾਂ ਸਾਡੀ ਵਿਚਾਰ ਇੱਕ ਡਿਸਪਲਿਨ ਦੇ ਵਿੱਚ, ਨਜ਼ਮ ਦੇ ਰੂਪ 'ਚ ਆਉਂਦੇ ਨੇ, ਜੀ, ਤੇ ਫਿਰ ਵਿਚਾਰਾਂ ਦਾ ਪ੍ਰਵਾਹ ਜਿਹੜਾ ਹੈ ਉਹ ਹੋਰ ਵੀ ਅੱਗੇ ਤੁਰਦਾ। ਜੀ, ਸੋ ਗੁਰੂ 10ਵੇਂ ਪਾਤਸ਼ਾਹ ਨੇ 52 ਕਵੀ ਇਸੇ ਲਈ ਰੱਖੇ ਸਨ ਕਿ ਸਿੱਖਾਂ ਦੇ ਵਿੱਚ ਇਹ ਟੈਲੈਂਟ ਉਹਨਾਂ ਦਾ ਸਟਿਮੂਲੇਟ ਹੋਏ, ਇੰਟੈਲੈਕਟ, ਜੀ, ਔਰ ਉਹ ਕ੍ਰੀਏਟਿਵ ਲਾਈਨ ਦੇ ਉੱਤੇ ਸੋਚਣ। ਜੀ, ਔਰ ਉਸ ਵੇਲੇ ਹੋਇਆ ਵੀ ਬੜੇ ਬੜੇ ਕੌਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਦੇ ਉਸ ਦਰਬਾਰ ਦੇ ਵਿੱਚ ਹੀ ਕਈ ਵਾਰ ਸਧਾਰਨ ਘਾਈ ਜਾਂ ਸਧਾਰਨ ਕਿਰਤੀ ਸਿੱਖ ਜਿਹੜੇ ਨੇ ਉਹਨਾਂ ਕਵੀਆਂ ਨੂੰ ਚੈਲੰਜ ਕਰ ਦਿੰਦੇ ਸੀ। ਜੀ, ਜੀ, ਜੀ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਮੈਸੇਜ ਉੱਪਰ ਪਾਈ। ਤੇ ਹੁਣ ਅਸੀਂ ਸਵਾਲ ਜਵਾਬ ਵੱਲ ਵਧਦੇ ਹਾਂ। ਅੱਜ 13 ਅਗਸਤ 2013 30 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਂਝੀ ਕਰੋ। ਦੇਖੋ, ਅੱਜ ਦਾ ਦਿਨ ਬੜਾ ਅਹਿਮ ਹੈ ਔਰ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਫਿਲਾਸਫਰ ਜਿਹੜੇ 20ਵੀਂ ਸਦੀ ਦੇ ਪਹਿਲੇ ਅੱਧ 'ਚ ਵੀ, ਦੂਸਰੇ ਅੱਧ 'ਚ ਵੀ, ਉਹ ਸਾਖੀ ਨੇ, ਉਹ ਵਿਟਨੈਸ ਨੇ ਜੀ, ਜਿਨ੍ਹਾਂ ਨੇ ਅੰਗਰੇਜ਼ਾਂ ਦਾ ਪੀਰੀਅਡ, ਕਾਂਗਰਸੀ ਲੀਡਰਾਂ ਦਾ ਫਿਰਕੂਪਣਾ, ਅਕਾਲੀ ਲੀਡਰਾਂ ਦੀ ਟੋਟਲ ਅਹਿਮਕਾਨਾ ਅਪਰੋਚ ਉਹ ਵੀ ਦੇਖੀ। 47 ਤੋਂ ਬਾਅਦ ਦਾ ਉਹਨਾਂ ਨੇ ਦੌਰ ਦੌਰਾ ਆਪਣੇ ਪਿੰਡੇ 'ਤੇ ਹੰਡਾਇਆ। ਫਿਰ ਉਹਨਾਂ ਨੇ ਚੈਲੰਜ ਵੀ ਕੀਤਾ ਪਾਰਲੀਮੈਂਟ ਤੱਕ ਜਾ ਕੇ। ਜੀ, ਉਹਨਾਂ ਨੇ ਆਪਣਾ ਪੈਨ ਵੀ ਬੜੀ ਜਿਹੜੀ ਹੈ ਉਹ ਵਿਦਵਤਾ ਦੇ ਨਾਲ, ਜੋ ਗੁਰੂ ਨੇ ਉਹਨੂੰ ਬਖਸ਼ੀ ਹੋਈ ਸੀ, ਉਹਨਾਂ ਨੂੰ ਫਾਰਸੀ ਦੇ, ਸੰਸਕ੍ਰਿਤ ਦੇ, ਪੱਛਮੀ ਥਾਟ ਦੇ, ਵੈਸਟਰਨ ਜਿਹੜੀ ਫਿਲਾਸਫੀ ਹੈ ਉਸ ਦੇ ਬੜੇ ਧੁਰੰਧਰ ਵਿਦਵਾਨ ਸਨ। ਜੀ, ਕੈਂਬਰਿਜ ਯੂਨੀਵਰਸਿਟੀ ਦੇ ਪੜ੍ਹੇ ਹੋਏ ਸਨ। ICS ਉਹਨਾਂ ਨੇ ਪਾਸ ਕੀਤਾ ਸੀ।
ਜੀ 15-16 ਸਾਲ ਉਹਨਾਂ ਨੇ ਨੌਕਰੀ ਵੀ ਕੀਤੀ ਤੇ ਫਿਰ ਜਦੋਂ ਕੌਮ ਦੇ ਉੱਤੇ ਇੱਕ ਧੱਬਾ ਲਾਉਣ ਦਾ ਯਤਨ ਕੀਤਾ ਗਿਆ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਦਾ ਸਰਕੂਲਰ ਆਇਆ ਜੀ ਤੇ ਉਹਨਾਂ ਨੇ ਉਸ ਦੇ ਖਿਲਾਫ ਬਗਾਵਤ ਕੀਤੀ, ਚੈਲੰਜ ਕੀਤਾ। ਮੇਰੀ ਮੁਰਾਦ ਸਰ ਕਪੂਰ ਸਿੰਘ ਜੀ ਤੋਂ ਹੈ। ਜੀ ਉਹਨਾਂ ਦਾ ਅੱਜ ਜਿਹੜਾ ਹੈ 13 ਅਗਸਤ 1986 ਨੂੰ ਉਹਨਾਂ ਨੇ ਆਪਣੇ ਸਵਾਸ ਛੱਡੇ ਸਨ। ਜੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਸ ਦਿਨ ਨੂੰ ਜਿਹੜਾ ਹੈ ਉਹ ਯਾਦ ਕਰਦੇ ਜੀ ਕਿ ਅਕਸਰ ਕਈ ਵਾਰੀ ਖਾਮਖਾਹ ਦੇ ਲਈ ਲੋਕਾਂ ਦੇ ਲਈ ਕਹਿ ਦਿੱਤਾ ਜਾਂਦਾ ਹੈ ਕਿ ਜੀ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। जी पर ਇਹ ਨੇ ਸ਼ਖਸੀਅਤਾਂ ਜਾਂ ਮਹਾਨ ਸ਼ਖਸੀਅਤ ਜਿਹੜੇ ਸੱਚਮੁੱਚ ਹੀ ਚਮਨ ਦੇ ਵਿੱਚ ਦੀਦਾਵਰ ਨੇ ਤੇ ਹਜ਼ਾਰਾਂ ਸਾਲ ਨਰਗਸ ਆਪਣੀ ਬੇਨੂਰੀ ਤੇ ਜਦੋਂ ਰੋਂਦੀ ਹੈ ਤੇ ਫਿਰ ਕਦੀ ਕਦਾਈ ਇਹੋ ਜਿਹੇ ਜਿਹੜੇ ਫੁੱਲ ਨੇ ਉਹ ਚਮਨ ਦੇ ਵਿੱਚ ਆਉਂਦੇ ਨੇ। ਜੀ ਉਹਨਾਂ ਦਾ ਜਨਮ ਜਿਹੜਾ ਹੈ ਉਹ 1909 ਦੇ ਵਿੱਚ ਹੁੰਦਾ ਹੈ ਸਰ ਦੀਦਾਰ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ 'ਚ। ਜੀ ਉਹਨਾਂ ਦਾ ਕੈਰੀਅਰ ਸਾਰਾ ਜਿਹੜਾ ਹੈ ਉਹ ਚੈਲੰਜ ਵਾਲਾ ਹੈ। ਉਹਨਾਂ ਨੇ ਆਪਣੇ ਪਿੰਡੇ ਤੇ ਤਾਂ ਜੋ ਹੰਡਾਇਆ, ਪਰ ਜਿਵੇਂ ਉਹਨਾਂ ਨੇ ਗਿਆਨ ਨੂੰ ਲਿਆ ਔਰ ਫਿਰ ਗਿਆਨ ਨੂੰ ਵੰਡਿਆ। ਜੀ ਔਰ ਉਹਨਾਂ ਦੀ ਜਦੋਂ ਅਸੀਂ ਵਿਦਵਤਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਅੱਜ ਵੀ ਜਿਹੜੀ ਪੁਸਤਕ ਇੱਕ ਪ੍ਰਾਸ਼ਰ ਪ੍ਰਸ਼ਨ ਹੈ, ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਨੌਕਰੀ ਤੋਂ, ਉਹ ਸ਼ਿਮਲਾ ਕੈਪੀਟਲ ਸੀ ਪੰਜਾਬ ਦੀ, ਉਹ ਸੈਰ ਕਰਨ ਜਾਂਦੇ ਸਨ ਸਵੇਰੇ ਸ਼ਾਮ, ਨਾਲੇ ਉੱਥੇ ਮੁਕੱਦਮਾ ਲੜ ਰਹੇ ਸੀ ਆਪਣਾ। ਜੀ ਤੇ ਇੱਕ ਪੰਡਤ ਪਰਾਸ਼ਰ ਨਾਂ ਦਾ ਸੱਜਣ ਜਿਹੜਾ ਵਿਦਵਾਨ ਹਿੰਦੂ ਬ੍ਰਾਹਮਣ ਸੀ, ਉਹ ਵੀ ਉਹਨਾਂ ਦੇ ਨਾਲ ਸੈਰ ਕਰਦਾ ਹੁੰਦਾ ਸੀ। ਹੌਲੀ ਹੌਲੀ ਉਹਨਾਂ ਦਾ ਮਿਤਰਾਨਾ ਹੋਇਆ ਜੀ ਤੇ ਉਹ ਤੁਰੇ ਜਾਂਦਾ ਉਹਨਾਂ ਨੂੰ ਸਵਾਲ ਪੁੱਛਦਾ ਸੀ ਕਿ ਸਿੱਖੀ 'ਚ ਆਹ ਕੀ ਹੈ, ਆਹ ਕੀ ਹੈ, ਤੇ ਉਹਦੇ ਜਿਹੜੇ ਉਹ ਜਵਾਬ ਸੀ ਉਹ ਦਿੰਦੇ ਰਹੇ, ਉਹਦੇ ਨੋਟਸ ਵੀ ਲੈਂਦੇ ਰਹੇ। ਜੀ ਤੇ ਫਿਰ ਉਹਨਾਂ ਤੇ ਹੀ ਜਿਹੜੀ ਲੰਬੀ ਉਹਨਾਂ ਦੀ ਚਰਚਾ ਕਈ ਦਿਨ ਜਾਂ ਕਈ ਹਫ਼ਤੇ ਮਹੀਨੇ ਰਹੀ, ਉਹਦੇ ਤੇ ਆਧਾਰਿਤ ਹੀ ਉਹਨਾਂ ਨੇ ਉਸ ਕਿਤਾਬ ਦਾ ਨਾਮ ਵੀ ਪ੍ਰਾਸ਼ਰ ਪ੍ਰਸ਼ਨ ਰੱਖਿਆ ਕਿ ਪ੍ਰਾਸ਼ਰ ਦੇ ਪ੍ਰਸ਼ਨ, ਉਸ ਦੇ ਸਵਾਲ। ਹਾਲਾਂਕਿ ਬਹੁਤ ਔਖੀ ਹੈ ਸਮਝਣੀ ਪੜ੍ਹਨੀ, ਬਹੁਤ ਸਾਰਾ ਉਹਦੇ 'ਚ ਜਿਹੜਾ ਹੈ ਉਹ ਓਰੀਜਨਲ ਥਾਟ ਹੈ। ਜੀ ਉਹਨਾਂ ਦੀ ਜੇ ਤੁਸੀਂ ਅੰਗਰੇਜ਼ੀ ਦੇ ਹਵਾਲੇ ਨਾਲ ਉਹਨਾਂ ਦੀਆਂ ਅਲੱਗ-ਅਲੱਗ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਔਰ ਗੁਰੂ ਨਾਨਕ ਸਾਹਿਬ ਦੀ ਲਾਈਫ ਦੇ ਉੱਤੇ ਟਰਾਂਸੈਂਡੈਂਟਲ ਮੈਡੀਟੇਸ਼ਨ ਦੀ ਗੱਲ, ਜਿਵੇਂ ਉਹਨਾਂ ਨੇ ਆਪਣੇ ਤਰੀਕੇ ਨਾਲ ਵੀ ਸਿੱਖੀ ਦੇ ਵਿੱਚ ਕੀ ਸੰਕਲਪ ਹੈ। ਜੀ ਔਰ ਜਦੋਂ ਯੂਨੈਸਕੋ ਨੇ ਸੈਕਰਡ ਰਾਈਟਿੰਗਸ ਆਫ ਗੁਰੂ ਗ੍ਰੰਥ ਸਾਹਿਬ ਛਾਪਿਆ ਤਾਂ ਉਹਦੇ ਤੇ ਵੀ ਉਹਨਾਂ ਦੀ ਮੋਹਰ ਛਾਪ ਹੈ। ਪੋਲੀਟੀਕਲ ਹਵਾਲੇ ਨਾਲ ਉਹ ਆਨੰਦਪੁਰ ਦਾ ਮਤਾ ਹੋਏ, ਸਿੱਖ ਹੋਮਲੈਂਡ ਦਾ ਮਤਾ ਹੋਏ, ਨਰਕਧਾਰੀਆਂ ਦੇ ਖਿਲਾਫ ਵਾਈਟ ਪੇਪਰ ਹੋਏ ਜਿਹੜਾ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤਾ ਹੈ। ਜੀ 10 ਜੂਨ 1978 ਦਾ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਹੋਏ। ਜੀ ਇਹਨਾਂ ਸਾਰਿਆਂ ਦੇ ਉੱਤੇ ਹੀ ਜਿਹੜੀ ਆ ਉਹਨਾਂ ਦੀ ਸਟੈਂਪ ਹੈ। ਉਹਨਾਂ ਦੀਆਂ ਹੀ ਉਹ ਬਹੁਤ ਸਾਰੀਆਂ ਲਿਖਤਾਂ ਨੇ ਜੀ ਔਰ ਬੜੀ ਅਣਖ ਦੇ ਨਾਲ ਉਹ ਜੀਵੇ। ਔਰ ਉਹਨਾਂ ਨੇ ਕੌਮ ਦੇ ਪ੍ਰਤੀ ਜਿਹੜਾ ਇੱਕ ਉਹਨਾਂ ਨੂੰ ਹਮੇਸ਼ਾ ਇਹ ਸੀ ਕਿ ਕੌਮ 10ਵੇਂ ਪਾਤਸ਼ਾਹ ਦੀ ਸਾਜੀ ਹੈ, ਗੁਰੂ ਨੇ ਬੇਘਰੇ ਨਹੀਂ ਰਹਿਣ ਦੇਣਾ। ਜੀ ਜੀ ਪਰ ਜਿਹੜੀ ਲੀਡਰਸ਼ਿਪ ਹੈ ਉਹ ਬਹੁਤ ਨਕੰਮੀ ਹੈ। ਅਕਾਲੀਆਂ ਪ੍ਰਤੀ ਉਹ ਬੜੇ ਅਪਸ਼ਬਦ ਇਸਤੇਮਾਲ ਕਰਦੇ ਸੀ ਉਹਨਾਂ ਦੇ ਮੂੰਹ ਤੇ ਹੀ। ਜੀ ਔਰ ਉਹਨਾਂ ਨੇ ਕਦੇ ਕੋਈ ਗੁਰੇਜ਼ ਨਹੀਂ ਕੀਤਾ ਕਹਿਣ ਤੋਂ ਕਿ ਵੀ ਇਹ ਜਦੋਂ ਤੱਕ ਇਹ ਜਿਉਂਦੇ ਨੇ ਇਹ ਪੀੜ੍ਹੀ, ਉਹ ਕਹਿੰਦੇ ਸੀ ਵੀ 3 ਟੈਂਕੇ 3 ਬੱਬੇ ਜੀ ਇਹ ਜਿਹੜੇ ਨੇ ਇਹ ਪੰਥ ਦੀਆਂ ਜੜ੍ਹਾਂ 'ਚ ਬੈਠੇ ਹੋਏ ਨੇ, ਬਾਦਲ, ਬਲਵੰਤ ਸਿੰਘ, ਬਰਨਾਲਾ ਜੀ ਹਾਂਜੀ, ਟੌੜਾ ਔਰ ਇਹ ਸਾਰੇ ਇਸ ਕਿਸਮ ਦਿਆਂ ਨੂੰ ਉਹ ਮੂੰਹ ਤੇ ਹੀ ਕਹਿੰਦੇ ਸੀ ਕਿ ਵੀ ਉਹ ਜਦੋਂ ਗਿਆਨ ਸਿੰਘ ਰਾੜੇ ਵਾਲੇ ਦੀ ਮੌਤ ਹੋਈ ਉਹਨਾਂ ਦੇ ਭੋਗ ਦੇ ਉੱਤੇ ਵੀ ਉਹ ਵੀ ਆਏ ਹੋਏ ਸੀ ਸਰਦਾਰ ਸਾਹਿਬ, ਇਹ ਸਾਰੇ ਲੀਡਰ ਵੀ ਬੈਠੇ ਸੀ। ਜੀ ਤੇ ਉਹਨਾਂ ਨੇ ਸਰਦਾਰ ਸਾਹਿਬ ਨੇ ਬੋਲਦਿਆਂ ਸ਼ੁਰੂ ਇੱਥੋਂ ਕੀਤਾ ਵੀ ਅੱਜ ਬੜੇ ਕੌਮ ਦੇ ਮਹਾਨ ਲੀਡਰ ਇੱਥੇ ਆਏ ਹੋਏ ਨੇ। ਜੀ ਉਹਨਾਂ ਨੇ ਕਿਹਾ ਜੀ ਮੈਂ ਇਹਨਾਂ ਨੂੰ ਮਹਾਨ ਇਸ ਲਈ ਨਹੀਂ ਕਿਹਾ ਵੀ ਇਹ ਸੱਚਮੁੱਚ ਮਹਾਨ ਨੇ, ਜੀ ਪਰ ਜੇ ਮੈਂ ਇਹਨਾਂ ਨੂੰ ਮਹਾਨ ਨਾ ਕਵਾਂ ਤੇ ਮੇਰੇ ਨਾਲ ਨਾਰਾਜ਼ ਹੋ ਜਾਣੇ। ਜੀ ਜੀ ਸੋ ਉਹ ਰਿਡਿਕੂਲ ਕਰਦੇ ਸੀ ਉਹਨਾਂ ਨੂੰ। 84 ਤੋਂ ਬਾਅਦ ਉਹਨਾਂ ਦਾ ਦਿਲ ਵੀ ਬਹੁਤ ਬੜੀ ਬੁਰੀ ਤਰ੍ਹਾਂ ਜਿਹੜਾ ਹੈ ਉਹ ਦਰਵਿਆ ਹੋਇਆ ਸੀ, ਇਨ ਪੇਨ ਸਨ। ਜੀ ਔਰ ਅਕਸਰ ਮੈਂ ਤਾਂ ਉਹਨਾਂ ਨੂੰ ਆਪਣਾ ਜਿਹੜਾ ਹੈ ਉਹ ਆਗੂ ਮੰਨਦਾ ਹਾਂ ਫਿਲਾਸਫੀ ਦੀ ਦੁਨੀਆ 'ਚ। ਜੀ ਉਹਨਾਂ ਨਾਲ ਮਿਲਣ ਦਾ ਵੀ ਸਬਬ ਹੋਇਆ ਹੈ। ਉਹਨਾਂ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਵੀ 4-5 ਵਾਰ ਮੁਲਾਕਾਤਾਂ ਉਸ 8-10 ਮਹੀਨੇ ਦੇ ਪੀਰੀਅਡ 'ਚ ਹੋਈਆਂ। ਜੀ ਹਾਲਾਂਕਿ ਸਿਹਤ ਪੱਖੋਂ ਉਹ ਠੀਕ ਨਹੀਂ ਸਨ, ਜੀ ਪਰ ਫਿਰ ਵੀ ਉਹਨਾਂ ਦੀ ਪਾਸਟ ਮੈਮਰੀ ਇੰਟੈਕਟ ਸੀ। ਅਲਜ਼ਾਈਮਰ ਦਾ ਉਹ ਸ਼ਿਕਾਰ ਸਨ। ਜੀ ਤੇ ਉਹਨਾਂ ਨੇ ਅਕਸਰ ਇਹ ਕਹਿਣਾ ਕਿ ਵੀ ਇਹ ਨਵੰਬਰ 84 ਦੇ ਵਾਕਿਆ ਨੂੰ ਉਹ ਬਹੁਤ ਪੇਨ ਦੇ ਨਾਲ ਬਿਆਨਦੇ ਸਨ। ਉਹ ਕਹਿੰਦੇ ਸੀ ਕਿ ਜੇ ਕਦੇ ਇਤਿਹਾਸ ਦੇ ਵਿੱਚ ਇਹ ਗੱਲ ਆਏ ਕਿ ਇੱਕ ਕੌਮ ਸੀ ਜਿਹਦਾ ਹਰ ਬੱਚਾ, ਹਰ ਜਵਾਨ, ਹਰ ਬਜ਼ੁਰਗ ਜੀ
ਕੌਮ ਦੀ ਅਣਖ ਲਈ, ਆਪਣੇ ਧਰਮ ਦੇ ਸਿਧਾਂਤਾਂ ਲਈ ਲੜਦਾ ਹੋਇਆ ਮਰ ਗਿਆ, ਉਹ ਕੌਮ ਭਾਵੇਂ ਖਤਮ ਹੋ ਗਈ ਜੀ, ਤੇ ਇਹ ਸਾਡੇ ਲਈ ਫਖਰ ਵਾਲੀ ਗੱਲ ਹੋਏਗੀ। ਪਰ ਜਿਵੇਂ ਅੱਜ ਸਾਡੀਆਂ ਪੱਗਾਂ ਰੁਲੀਆਂ ਨੇ ਦਿੱਲੀ ਦੀਆਂ ਉਹਨਾਂ ਸੜਕਾਂ ਤੇ, ਸਾਡੀਆਂ ਮਾਵਾਂ ਭੈਣਾਂ ਦੀ ਇੱਜ਼ਤ ਰੁਲੀ ਹੈ, ਔਰ ਜਿਵੇਂ ਸਾਨੂੰ ਜ਼ਲੀਲ ਕੀਤਾ ਗਿਆ ਹੈ, ਇਹ ਨਾ ਕਾਬਲੇ ਬਰਦਾਸ਼ਤ ਹੈ। ਜੀ, ਸੋ ਅਸੀਂ ਅੱਜ ਉਹਨਾਂ ਨੂੰ ਆਪਣੀ ਸ਼ਰਧਾ ਔਰ ਅਕੀਦਤ ਦੇ ਫੁੱਲ ਭੇਟ ਕਰਦੇ। ਜੀ, 1992 ਦੇ ਵਿੱਚ 9 ਅਗਸਤ ਜਿਹੜਾ ਕਿ ਬੀਤਿਆ ਹੈ ਸ਼ੁੱਕਰਵਾਰ, ਜੀ, ਸਰ ਸੁਖਦੇਵ ਸਿੰਘ ਬੱਬਰ ਜਿਹੜੇ ਕਿ ਬਹੁਤ ਯੋਧੇ ਨੇ ਸਾਡੇ ਸੰਘਰਸ਼ ਤੇ, 1978 ਤੋਂ ਐਕਟਿਵ ਹੋਏ, ਜੀ, ਲੰਬਾ ਵਕਤ 13-14 ਸਾਲ ਉਹਨਾਂ ਨੇ ਅਗਵਾਈ ਦਿੱਤੀ, ਉਹਨਾਂ ਦੀ ਸ਼ਹਾਦਤ ਹੋਈ, ਜੀ, ਉਹਨਾਂ ਨੂੰ ਫੜ ਕੇ ਜਿਹੜਾ ਉਹ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਸੋ ਉਸ ਸ਼ਹਾਦਤ ਦੇ ਪ੍ਰੋਟੈਸਟ ਦੇ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ 13 ਅਗਸਤ ਨੂੰ। 13 ਅਗਸਤ ਵਾਲੇ ਦਿਨ ਪੰਜਾਬ ਬੰਦ ਹੋਇਆ ਜੀ, ਔਰ ਅੱਜ ਦੇ ਕਿਉਂਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪੁਲਿਸੀਆਂ ਦੇ ਪਰਿਵਾਰਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਹੋਇਆ। ਜੀ, ਭਾਵੇਂ ਜ਼ਿੰਮੇਵਾਰੀ ਜਿਹੜੀ ਹੈ ਉਹ ਖਾੜਕੂ ਜਥੇਬੰਦੀਆਂ ਦੇ ਨਾਂ ਤੇ ਲਈ ਜਾਂਦੀ ਸੀ, ਪਰ ਹੁਣ ਇਹ ਗੱਲ ਸਾਹਮਣੇ ਆਉਂਦੀ ਹੈ ਕਿਤੇ ਨਾ ਕਿਤੇ KP ਗਿੱਲ ਹੀ ਇਸ ਸਾਜ਼ਿਸ਼ ਦਾ ਹਿੱਸਾ ਸੀ ਕਿ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਇੱਕ ਤਬਕਾ ਸੀ ਜਿਹੜਾ ਲਹਿਰ ਦੇ ਨਾਲ ਹਮਦਰਦੀ ਰੱਖਦਾ ਸੀ, ਜੀ, ਉਹਨਾਂ ਨੂੰ ਵੀ ਖਿਲਾਫ ਕਰਨ ਦੇ ਵਿੱਚ ਇਸ ਸਟ੍ਰੈਟਜੀ ਨੇ ਕਿ ਵੀ ਭਾਵੇਂ ਕਿਸੇ ਦੇ ਘਰ ਪੁਲਿਸ ਦੀ ਵਰਦੀ ਟੰਗੀ ਹੋਈ ਹੈ, ਰੱਸੀ ਦੇ ਉੱਤੇ ਸੁੱਕਣੇ ਪਾਈ ਹੈ, ਜੀ, ਉਹਨਾਂ ਦੇ ਵੀ ਟੱਬਰ ਦੇ ਜੀ ਮਾਰ ਦਿਓ। ਸੋ ਇਹ ਗੱਲ KP ਗਿੱਲ ਨੇ ਹੀ ਆਰਗੇਨਾਈਜ਼ ਕੀਤੀ ਤਾਂ ਕਿ ਉਹਨਾਂ ਦੇ ਵਿੱਚ ਪੁਲਿਸ ਦੇ ਵਿੱਚ ਇੱਕ ਬਦਲਾ ਲਊ ਭਾਵਨਾ ਆਏ ਕਿ ਅਸੀਂ ਇਹਨਾਂ ਨੂੰ ਛੱਡਣਾ ਨਹੀਂ, ਔਰ ਉਹਦੇ 'ਚੋਂ ਕਾਮਯਾਬ ਵੀ ਰਹੇ। ਜੀ, ਵਰਲਡ ਹਿਸਟਰੀ ਦੇ ਹਵਾਲੇ ਨਾਲ 1907 ਦੇ ਵਿੱਚ ਨਿਊਯਾਰਕ ਦੇ ਵਿੱਚ ਪਹਿਲੀ ਟੈਕਸੀ ਕੈਬ ਸਰਵਿਸ ਸ਼ੁਰੂ ਹੋਈ। ਲਗਭਗ 100 ਸਾਲ ਤੋਂ ਜ਼ਿਆਦਾ ਹੈ, ਹਜ਼ਾਰਾਂ ਦੀ ਗਿਣਤੀ 'ਚ ਕੈਬਾਂ ਨੇ। ਜੀ, ਸੋ ਪਹਿਲੀ ਵਾਰੀ 1907 ਸ਼ੁਰੂ ਹੋਈ। 1937 ਦੇ ਵਿੱਚ ਜਾਪਾਨੀਆਂ ਨੇ ਸ਼ੰਘਾਈ ਦੇ ਉੱਤੇ ਹਮਲਾ ਕੀਤਾ। 1961 ਦੇ ਵਿੱਚ ਬਰਲਿਨ ਵਾਲ, ਕਿਉਂਕਿ ਜਰਮਨੀ ਵੰਡ ਲਿਆ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਔਰ ਰਸ਼ੀਆ ਨੇ, ਤੇ ਫਿਰ ਵੈਸਟ ਜਰਮਨ ਅਮਰੀਕਾ ਦੇ ਪ੍ਰਭਾਵ ਥੱਲੇ ਸੀ, ਪੂਰਬੀ ਜਰਮਨੀ USSR ਦੇ ਪ੍ਰਭਾਵ ਥੱਲੇ ਸੀ। ਜੀ, ਸੋ 1961 ਦੇ ਵਿੱਚ ਇੱਕ ਕੰਧ ਬਣਾਉਣੀ ਸ਼ੁਰੂ ਕੀਤੀ ਕਿ ਦੋਨਾਂ ਨੂੰ ਸੈਪਰੇਟ ਕਰ ਦਿੱਤਾ ਗਿਆ ਔਰ ਇਸ ਨੂੰ ਰੀਗਨ ਨੇ, ਪ੍ਰੈਜ਼ੀਡੈਂਟ ਰੀਗਨ ਨੇ ਕਿਸੇ ਵੇਲੇ ਆਇਰਨ ਕਰਟਨ ਕਿਹਾ ਸੀ। ਇਹ ਆਇਰਨ ਕਰਟਨ ਹੈ, ਪਰਦਾ ਹੈ, ਲੋਹੇ ਦਾ ਪਰਦਾ ਹੈ। ਪਰ 1991 ਦੇ ਵਿੱਚ ਫਿਰ ਇਹ ਜਿਹੜੀ ਹੈ ਬਰਲਿਨ ਵਾਲ ਟੁੱਟੀ, ਸੋਵੀਅਤ ਯੂਨੀਅਨ ਦੇ ਵਿੱਚ ਚੇਂਜ ਹੋਈ, ਜੀ, ਫਿਰ ਅਲਟੀਮੇਟਲੀ ਸੋਵੀਅਤ ਯੂਨੀਅਨ ਵੀ ਟੁੱਟ ਗਿਆ। 1993 ਦੇ ਵਿੱਚ ਅਮਰੀਕਾ ਦੇ ਕੋਰਟ ਆਫ ਅਪੀਲਸ ਨੇ ਇਹ ਫੈਸਲਾ ਦਿੱਤਾ ਕਿ US ਕਾਂਗਰਸ ਕੋਰਸਪੋਂਡੈਂਸ ਦੇ ਲਈ ਜਿੰਨੀਆਂ ਈਮੇਲਸ ਲਿਖਦੀ ਹੈ ਜਾਂ ਰਿਸੀਵ ਹੁੰਦੀਆਂ ਨੇ ਉਹਨਾਂ ਦੇ ਰਿਕਾਰਡ ਨੂੰ ਡਿਸਟਰੋਏ ਨਹੀਂ ਕੀਤਾ ਜਾਏਗਾ, ਉਹਨਾਂ ਨੂੰ ਉਵੇਂ ਹੀ ਰੱਖਿਆ ਜਾਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਤੇ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।